सत श्री अकाल, नमस्कार ते आदाब। मैं हाँ हरजिंद मांगड़ ते तुसीं देख रहे हो इंडोस टीवी। स्वागत है जी सारिਆਂ ਦਾ। डेली खबरां ਦੀ शुरुआत करते हैं हेडलाइंस ਦੇ ਨਾਲ। संयुक्त किसान मोर्चे ਦੇ ਆਗੂ ਰਾਕੇਸ਼ ਟਕੈਤ ਨੂੰ ਮਿਲ ਰਹੀ ਹੈ ਲਗਾਤਾਰ ਜਾਨੋਂ ਮਾਰਨ ਦੀ ਧਮਕੀ। ਕਾਲ ਅਤੇ WhatsApp ਤੇ ਮਿਲ ਰਹੇ ਨੇ ਧਮਕੀਆਂ ਭਰੇ ਸੰਦੇਸ਼। ਮੁੱਖ ਮੰਤਰੀ ਕੈਪਟਨ ਅਮਰਿੰਦਰ ਵੱਲੋਂ ਵਿਜੇ ਪ੍ਰਤਾਪ ਨਾਲ ਮੁਲਾਕਾਤ, ਅਸਤੀਫਾ ਵਾਪਸ ਲੈਣ ਲਈ ਪਾਇਆ ਜ਼ੋਰ। ऑनलाइन पोर्टल कारण ना कणक बिकी न पैसे मिले, पंजाब सरकार ने पास का नंबर भरने वाला कॉलम भी हटाया। नवी दिल्ली च CBSE ਵੱਲੋਂ 10वीं ਦੀਆਂ ਪ੍ਰੀਖਿਆਵਾਂ ਰੱਦ, 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਕੀਤੀਆਂ ਮੁਲਤਵੀ। ਤੇ ਭਾਰਤ ਵਿੱਚ ਕੋਰੋਨਾ ਵਾਇਰਸ ਦੇ 1,84,372 ਨਵੇਂ ਕੇਸ ਰਿਕਾਰਡ, 1,027 ਲੋਕਾਂ ਦੀ ਮੌਤ। ਜੀ और ਇਹਨਾਂ ਖਬਰਾਂ ਦੀ ਤਫਸੀਲ ਤੇ ਕੁਝ ਹੋਰ ਅਹਿਮ ਖਬਰਾਂ। ਦਿੱਲੀ ਵਿੱਚ ਕਿਸਾਨਾਂ ਵੱਲੋਂ ਕਾਲੇ ਕਾਨੂੰਨਾਂ ਖਿਲਾਫ ਲਗਾਤਾਰ ਸੰਘਰਸ਼ੀ ਮੋਰਚੇ ਦਾ ਹਿੱਸਾ ਬਣੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਾਕੇਸ਼ ਟਕੈਤ ਨੂੰ ਕਿਸੇ ਵੱਲੋਂ ਲਗਾਤਾਰ ਕਾਲਾਂ ਅਤੇ WhatsApp ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ। ਤਿੰਨ ਖੇਤੀ ਕਾਨੂੰਨਾਂ ਖਿਲਾਫ यूपी गेट ਤੇ ਚੱਲ ਰਹੇ ਧਰਨੇ ਦੀ ਅਗਵਾਈ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਕੈਤ ਨੂੰ ਮੋਬਾਈਲ ਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਭਾਰਤੀ ਕਿਸਾਨ ਯੂਨੀਅਨ ਸੰਗਠਨ ਦੇ ਮੈਂਬਰ ਵਿਪਿਨ ਕੁਮਾਰ ਨੇ ਰਾਕੇਸ਼ ਟਕੈਤ ਨੂੰ ਧਮਕੀ ਮਿਲਣ ਦੇ ਮਾਮਲੇ ਵਿੱਚ ਗਾਜ਼ੀਆਬਾਦ ਦੇ ਕੋਸ਼ਾਵੀ ਥਾਣੇ ਵਿੱਚ ਸ਼ਿਕਾਇਤ ਦਿੱਤੀ ਹੈ, ਜਿਸ ਦੇ ਆਧਾਰ ਤੇ ਧਮਕੀ ਦੇਣ ਤੇ IT ਐਕਟ ਤਹਿਤ FIR ਦਰਜ ਕੀਤੀ ਗਈ ਹੈ। ਸ਼ਿਕਾਇਤਕਰਤਾ ਤੇ ਰਾਕੇਸ਼ ਟਕੈਤ ਦੇ ਕਰੀਬੀ ਵਿਪਿਨ ਕੁਮਾਰ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਰਾਕੇਸ਼ ਟਕੈਤ ਨੂੰ ਇੱਕ ਮੋਬਾਈਲ ਨੰਬਰ ਤੋਂ WhatsApp ਕਾਲ ਤੇ ਧਮਕੀ ਭਰੇ ਸੁਨੇਹੇ ਮਿਲ ਰਹੇ ਨੇ। ਉਧਰ ਦਿੱਲੀ ਦੇ ਸਿੰਘੂ ਬਾਰਡਰ ਕੋਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਖਰੇ ਮੰਚ ਕੋਲ ਸਮਾਜਿਕ ਕਾਰਕੁਨ ਪ੍ਰੋਫੈਸਰ ਮਨਜੀਤ ਸਿੰਘ ਨਾਲ ਦੀਪ ਸਿੱਧੂ ਦੇ ਕਥਿਤ ਸਮਰਥਕਾਂ ਵੱਲੋਂ ਉਲਝਣ ਦੀ ਕੋਸ਼ਿਸ਼ ਕੀਤੀ ਗਈ। ਪ੍ਰੋਫੈਸਰ ਮਨਜੀਤ ਸਿੰਘ ਨੂੰ ਉਦੋਂ ਕੁਝ ਨੌਜਵਾਨਾਂ ਨੇ ਘੇਰਾ ਪਾ ਲਿਆ ਜਦੋਂ ਇੱਕ ਸੋਸ਼ਲ ਮੀਡੀਆ TV ਨੂੰ ਇੰਟਰਵਿਊ ਦੇ ਰਹੇ ਸਨ। ਪ੍ਰੋਫੈਸਰ ਮਨਜੀਤ ਸਿੰਘ ਨੇ ਦੱਸਿਆ ਕਿ ਇਸੇ ਦੌਰਾਨ ਕੁਝ ਲੋਕ ਉੱਥੇ ਆਏ ਤੇ ਦੀਪ ਸਿੱਧੂ ਨੂੰ ਲੈ ਕੇ ਉਹਨਾਂ ਨਾਲ ਤਿੱਖੀ ਬਹਿਸ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਦੱਸਿਆ ਕਿ ਉਹਨਾਂ ਲੋਕਾਂ ਦੀ ਭਾਸ਼ਾ ਧਮਕੀਨੁਮਾ ਸੀ ਤੇ ਉਹ ਲਾਲ ਕਿਲੇ ਦੀ ਹਿੰਸਾ ਨੂੰ ਲੈ ਕੇ ਗ੍ਰਿਫਤਾਰ ਦੀਪ ਸਿੱਧੂ ਨਾਲ ਉਹਨਾਂ ਨੂੰ ਖਾਮਖਾ ਜੋੜਨ ਦੀ ਕੋਸ਼ਿਸ਼ ਕਰ ਰਹੇ ਸਨ। ਪ੍ਰੋਫੈਸਰ ਨੇ ਕਿਹਾ ਕਿ ਪੁਰਾਣੀਆਂ ਤਸਵੀਰਾਂ ਦੇ ਆਧਾਰ ਉੱਤੇ ਉਹ ਲੋਕ ਮੇਰਾ ਨਾਂ ਦੀਪ ਸਿੱਧੂ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਸਨ ਤੇ ਬਹਿਸ ਉੱਪਰ ਉਤਾਰੂ ਹੋ ਗਏ। ਮਨਜੀਤ ਸਿੰਘ ਨੇ ਕਿਹਾ ਹੈ ਕਿ ਉਹਨਾਂ ਕਦੇ ਵੀ ਦੀਪ ਸਿੱਧੂ ਨਾਲ ਮੰਚ ਸਾਂਝਾ ਨਹੀਂ ਕੀਤਾ। ਜਿਨ੍ਹਾਂ ਤਸਵੀਰਾਂ ਦਾ ਉਹ ਨੌਜਵਾਨ ਜ਼ਿਕਰ ਕਰ ਰਹੇ ਸਨ ਉਹ ਪੰਜਾਬ ਬੰਦ ਅੰਦੋਲਨ ਦੌਰਾਨ ਦੀਆਂ ਸਨ। ਉਹਨਾਂ ਦੱਸਿਆ ਕਿ ਡਾਕਟਰ ਅੰਬੇਡਕਰ ਜਯੰਤੀ ਮੌਕੇ ਬੁੱਧੀਜੀਵੀਆਂ ਤੇ ਹੋਰ ਸਮਾਜਿਕ ਕਾਰਕੁਨਾਂ ਦਾ 17 ਵਿਅਕਤੀਆਂ ਦਾ ਕਾਫਲਾ ਸਿੰਘੂ ਵਿਖੇ ਇਹਨਾਂ ਸਮਾਗਮਾਂ ਦਾ ਹਿੱਸਾ ਬਣਨ ਲਈ ਪੁੱਜਾ ਸੀ। ਇਸ ਘਟਨਾ ਬਾਰੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਤਨਾਮ ਸਿੰਘ ਪੰਨੂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਫੋਨ ਨਹੀਂ ਚੁੱਕਿਆ। ਦਿੱਲੀ ਦੀਆਂ ਬਰੂਹਾਂ ਤੇ ਲਗਾਤਾਰ ਕਿਸਾਨੀ ਸੰਘਰਸ਼ ਦਾ ਸਾਥ ਦੇਣ ਲਈ ਸਾਡੇ ਨਾਲ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਫੋਨ ਲਾਈਨ ਤੇ ਮੌਜੂਦ ਨੇ। ਆਓ ਗੱਲਬਾਤ ਕਰਦੇ ਹਾਂ ਉਹਨਾਂ ਨਾਲ। ਮਨਜਿੰਦਰ ਸਿਰਸਾ ਜੀ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਇੰਡੋਸ TV ਤੇ। ਜੀ ਬਹੁਤ-ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ, ਫਤਿਹ ਜੀ। ਮਨਜਿੰਦਰ ਸਿੰਘ ਸਿਰਸਾ ਜੀ, ਸਭ ਤੋਂ ਪਹਿਲਾਂ ਤਾਂ ਸਾਨੂੰ ਕਿਸਾਨਾਂ ਦੇ ਮਸਲੇ ਬਾਰੇ ਝਾਤ ਪਾਓ, ਕਿਉਂਕਿ ਕਿਸਾਨੀ ਮਸਲਾ ਹੁਣ ਜਨ ਦਾ ਮਸਲਾ ਬਣ ਚੁੱਕਿਆ, ਕਿਉਂਕਿ ਤੁਹਾਡੇ ਵੱਲੋਂ ਵੀ ਬਹੁਤ ਸਾਰਾ ਸਹਿਯੋਗ ਪਾਇਆ ਗਿਆ। ਕਿੰਨੇ ਸਾਰੇ ਜਿਹੜੇ ਸਾਡੇ ਨੌਜਵਾਨਾਂ ਨੂੰ ਜੇਲ੍ਹ ਦੇ ਵਿੱਚ ਡੱਕ ਦਿੱਤਾ ਗਿਆ ਸੀ, ਤੁਹਾਡੇ ਵੱਲੋਂ ਵਕੀਲ ਕਰਕੇ ਉਹਨਾਂ ਨੂੰ ਛਡਵਾਇਆ ਗਿਆ। ਸੋ ਕੀ ਅਪਡੇਟ ਹੈ ਹੁਣ? ਹਾਂਜੀ, ਹੁਣ ਤੱਕ 155 ਲੋਕ ਜਿਹੜੇ ਨੇ ਉਹਨਾਂ ਦੀਆਂ ਜ਼ਮਾਨਤਾਂ ਹੋ ਚੁੱਕੀਆਂ ਜਿਹੜੇ ਜੇਲ੍ਹ ਦੇ ਅੰਦਰ ਸੀਗੇ ਤੇ ਤਕਰੀਬਨ 52-53 ਦੇ ਆਸ-ਪਾਸ ਐਗਜ਼ੈਕਟ ਨੰਬਰ ਮੇਰੇ ਧਿਆਨ ਚ ਨਹੀਂ ਹੋਇਆ, ਸ਼ਾਇਦ ਜ਼ਿਆਦਾ ਹੋਵੇ ਜੀ। ਲੋਕ ਨੇ ਜਿਨ੍ਹਾਂ ਨੂੰ ਐਂਟੀਸਪੇਟਰੀ ਬਿਲਾਂ ਕਰਾ ਕੇ ਜਿਹਨਾਂ ਨੂੰ ਅਰੈਸਟ ਕਰਨ ਪੁਲਿਸ ਫਿਰਦੀ ਸੀ, ਉਹਨਾਂ ਨੂੰ ਛੁਡਾਇਆ ਗਿਆ, ਉਹਨਾਂ ਨੂੰ ਅਰੈਸਟ ਨਹੀਂ ਹੋਣ ਦਿੱਤਾ ਗਿਆ ਜੀ। ਔਰ ਤਕਰੀਬਨ ਇੰਨੇ ਨੰਬਰ ਉਹ ਨੇ ਜਿਨ੍ਹਾਂ ਨੂੰ ਨਾ ਬੇਲ ਦੀ ਲੋੜ ਪਈ ਆ, ਨਾ ਖੁਦ ਕ੍ਰਾਈਮ ਬ੍ਰਾਂਚ ਕੋਲ ਉਹਨਾਂ ਨੂੰ ਪੇਸ਼ ਕਰਾਇਆ ਜਾ ਕੇ, ਔਰ ਉਹਨਾਂ ਦੀ ਕੇਸ ਨੂੰ ਪੱਕਾ ਕਰਾਇਆ, ਕਾਰਜ ਕਰਾਇਆ ਉਹਨਾਂ ਨੂੰ ਜੀ। ਔਰ ਇਹ ਤਕਰੀਬਨ ਕਿਸਾਨੀ ਦੇ ਜਿਹੜੇ ਕੇਸਿਸ ਨੇ ਉਹਨਾਂ ਤੋਂ ਲੈ ਕੇ ਹੁਣ ਤਕਰੀਬਨ 8 ਲੋਕ ਅੰਦਰ ਰਹਿ ਗਏ ਨੇ ਔਰ ਉਹਨਾਂ ਦੀਆਂ ਵੀ ਅੱਜ ਜਿਹੜੀ ਆ ਉਹ ਹੀਰਿੰਗ ਕੋਰਟ ਦੀ ਹੀਰਿੰਗ ਹੋ ਗਈ ਸੀਗੀ ਜੀ। ਔਰ ਇਸੇ ਤਰ੍ਹਾਂ ਕੱਲ ਜਿਹੜੀਆਂ ਨੇ ਇਕਬਾਲ ਸਿੰਘ ਦੀ, ਜਬਰਜਨ ਸਿੰਘ ਦੀ ਤੇ 4 ਲੋਕਾਂ ਦੀ ਕੱਲ ਲੱਗੀ ਹੋਈ ਹੈ। ਇੱਕ ਕੇਸ ਜਮਾਨਤ ਹੋ ਗਈ, ਦੂਜੇ ਕੇਸ ਦੀ ਕੱਲ ਲੱਗੀ ਹੈ ਜੀ ਜੀ। ਲੱਖਾ ਸਿਧਾਣਾ ਦੇ ਭਰਾ ਦੇ ਉੱਤੇ ਹਮਲਾ ਕੀਤਾ ਗਿਆ ਜੀ, ਤਸ਼ੱਦਦ ਕੀਤਾ ਗਿਆ, ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਉਹ ਵੀ ਪੁਲਿਸ ਨੇ ਬਹੁਤ ਧੱਕਾ ਕੀਤਾ, ਨਜਾਇਜ਼ ਕੀਤੀ, ਉਸ ਮੁੰਡੇ ਨੂੰ ਪੰਜਾਬ ਤੋਂ ਚੁੱਕਿਆ ਹੈ। ਬੇਸਿਕਲੀ ਦੇਖੋ, ਅਸੀਂ ਇੱਕ ਗੱਲ ਦਾ ਸਾਨੂੰ ਅਫਸੋਸ ਆ, ਮੈਂ ਕਿਸੇ ਦੇ ਦੋਸ਼ ਨਹੀਂ ਲਗਾਉਣਾ ਚਾਹੁੰਦਾ, ਪਰ ਕੇਵਲ ਜਾਣਕਾਰੀ ਵਾਸਤੇ ਦੱਸਣਾ ਚਾਹੁੰਦਾ ਕਿ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਇਹ ਗੱਲ ਕਹੀ ਸੀ ਕਿ ਅਸੀਂ 100 ਵਕੀਲ ਖੜੇ ਕਰ ਰਹੇ ਹਾਂ ਜ਼ਮਾਨਤ ਕਰਵਾਉਣ ਵਾਸਤੇ। ਚਲੋ ਉਹਨਾਂ ਦੇ 100 ਵਕੀਲ ਨਹੀਂ ਪਹੁੰਚ ਸਕੇ, ਕੋਈ ਗੱਲ ਨਹੀਂ,
पर ਜਿਹੜੇ ਬੰਦੇ ਪੰਜਾਬ 'ਚ ਜਾ ਕੇ ਅਗਰ ਦਿੱਲੀ ਪੁਲਿਸ ਬੰਦੇ ਨੇ ਕਰਦੀ ਆ ਘੱਟੋ ਘੱਟ ਉਹ ਤੋਂ ਤਾਂ ਰੋਕਣਾ ਚਾਹੀਦਾ ਸੀਗਾ ਜੀ ਲੱਕੜਾ ਬਠਿੰਡੇ ਤੋਂ ਹਸਪਤਾਲ ਤੋਂ ਮੁੰਡਾ ਚੁੱਕ ਕੇ ਲੈ ਆਂਦਾ ਅਜੇ ਅਸੀਂ ਉਹਦੀ ਲੜਾਈ ਲੜ ਰਹੇ ਹਾਂ ਤੇ ਹੁਣ ਇਹਨਾਂ ਨੇ ਲੱਖੇ ਸਟਾਂਡ ਦਾ ਭਰਾ ਉੱਥੇ ਚੁੱਕ ਕੇ ਲੈ ਆਂਦਾ ਫਿਰ ਦਿੱਲੀ ਨਜਾਇਜ਼ ਰੱਖਿਆ ਦੀ ਕੁੱਟਮਾਰ ਕੀਤੀ ਔਰ ਉਸ ਤੋਂ ਬਾਅਦ ਉਹਨਾਂ ਦੇ ਭਰਾ ਨੇ ਉੱਥੇ ਕੰਪਲੇਂਟ ਦਿੱਤੀ ਆ ਜੋ ਗੁਰਦੀਪ ਸਿੰਘ ਮੁੰਡੀ ਜਿਹੜਾ ਕਿ ਬਠਿੰਡੇ ਤੋਂ ਮਹਿਰਾਜ ਪਿੰਡ ਤੋਂ ਆ ਲੇਕਿਨ ਉਹਦੇ ਤੇ ਕੋਈ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਹੁਣ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਉਸ ਕੇਸ ਵਿੱਚ ਵੀ ਦਿੱਲੀ ਅੰਦਰ ਵੀ ਅਸੀਂ ਆਪਣੇ ਸਾਰੇ ਕਾਗਜ਼ ਤਿਆਰ ਕਰ ਰਹੇ ਹਾਂ ਅਸੀਂ ਰਿਟ ਵੀ ਫਾਈਲ ਕਰਾਂਗੇ ਅਸੀਂ ਇੰਸ਼ੋਰ ਕਰਾਂਗੇ ਕਿ ਦਿੱਲੀ ਪੁਲਿਸ ਦੇ ਖਿਲਾਫ ਇਸ ਕੇਸ ਦੇ ਉੱਤੇ ਕਿਡਨੈਪਿੰਗ ਦੀਆਂ ਧਾਰਾਵਾਂ ਇਲੀਗਲੀ ਡਿਟੇਨ ਕਰਨ ਦੀਆਂ ਧਾਰਾਵਾਂ ਟੌਰਚਰ ਕਰਨ ਦੀਆਂ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਹੋਵੇ ਔਰ ਉਹਨਾਂ ਪੁਲਿਸ ਵਾਲਿਆਂ ਤੇ ਕਾਰਵਾਈ ਹੋਵੇ ਜੀ ਮਨਜਿੰਦਰ ਸਿੰਘ ਜੀ ਇਸ ਤੋਂ ਪਹਿਲਾਂ ਦਿੱਲੀ ਪੁਲਿਸ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਸਾਡੇ ਉੱਤੇ ਝੂਠੇ ਜਿਹੜੇ ਹੈਗੇ ਨੇ ਦੋਸ਼ ਲਗਾਏ ਜਾ ਰਹੇ ਨੇ ਸਾਡੇ ਉੱਤੇ ਸਾਡੀ ਸ਼ਾਖ ਨੂੰ ਖਰਾਬ ਕਰਨ ਲਈ ਦਿੱਲੀ ਪੁਲਿਸ ਦਾ ਨਾਂ ਲਿਆ ਜਾ ਰਿਹਾ ਨਾ ਖਰਾਬ ਕਰਨਾ ਚਾਹੁੰਦੇ ਸੱਚਾਈ ਨੂੰ ਸਾਹਮਣੇ ਲਿਆਉਣਾ ਚਾਹੁੰਦੇ ਦਿੱਲੀ ਪੁਲਿਸ ਨੇ ਐਕਚੁਅਲ ਪਤਾ ਕੀਤਾ ਮੁੰਡਿਆਂ ਨਾਲ ਬਹੁਤ ਕੁੱਟਮਾਰ ਕੀਤੀ ਆ ਜਿਹੜੇ ਪਹਿਲੇ ਦਿਨਾਂ ਚ ਅਰੈਸਟ ਕੀਤੇ ਗਏ ਸੀ 26 ਨੂੰ ਔਰ ਉਸ ਤੋਂ ਬਾਅਦ 29 ਤਰੀਕ ਨੂੰ ਉਹਨਾਂ ਨੂੰ ਟੌਰਚਰ ਵੀ ਕੀਤਾ ਗਿਆ ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ ਰਣਜੀਤ ਸਿੰਘ ਨੂੰ ਪਬਲਿਕਲੀ ਤੁਸੀਂ ਕੁੱਟਦਿਆਂ ਦੇਖਿਆ ਹੀ ਸੀ ਉਸ ਤੋਂ ਬਾਅਦ ਥਾਣੇ ਜਾ ਕੇ ਪਾਕਿਸਤਾਨ ਨੂੰ ਕੁੱਟਿਆ ਗਿਆ ਇੱਕੋ ਗੱਲ ਕਹਿੰਦੇ ਸੀ ਮੇਰੀ ਆਵਾਜ਼ ਸੁਣਨੀ ਹੈ ਚੀਖ ਸੁਣਨੀ ਹੈ ਜੀ ਲੇਕਿਨ ਉਹ ਮਾਂ ਦੇ ਪੁੱਤ ਨੇ ਵੀ ਸਿਰੇ ਲਾਤੀ ਗੱਲ ਜਿੰਨੀ ਮਰਜ਼ੀ ਕੁੱਟ ਖਾ ਕੇ ਬੇਹੋਸ਼ ਹੁੰਦਾ ਰਿਹਾ ਲੇਕਿਨ ਇੱਕ ਵਾਰ ਮੈਨੂੰ ਸੀਗੀ ਦਿੱਤੀ ਇਹ ਪੁਲਿਸ ਨੇ ਥਾਣਿਆਂ 'ਚ ਲਿਆ ਕੇ ਫਿਰ ਜੇਲ੍ਹਾਂ 'ਚ ਲਿਆ ਕੇ ਵੀ ਕੁੱਟਿਆ ਪੁਲਿਸ ਨੇ ਜਿਹੜੀ ਆ ਗੁਰੂ ਸਾਹਿਬ ਦੀ ਬਖਸ਼ੀ ਦਸਤਾਰ ਉਹਦੇ ਉੱਤੇ ਵੀ ਇਹਨਾਂ ਨੇ ਕੁੱਟਮਾਰ ਕੀਤੀ ਔਰ ਜੁੱਤੀਆਂ ਦੇ ਨਾਲ ਉਹਦੇ 'ਚ ਵੀ ਮਾਰੀਆਂ ਸੋ ਇਹਨਾਂ ਨੇ ਹਰ ਤਰ੍ਹਾਂ ਦੀ ਤਸ਼ੱਦਦ ਕੀਤੀ ਆ ਉਹ ਅਸੀਂ ਵੱਖਰੀ ਲੜਾਈ ਲੜ ਰਹੇ ਆ ਔਰ ਅਸੀਂ ਕੋਈ ਕਿਸੇ ਦੀ ਸਾਥ ਨਹੀਂ ਖਰਾਬ ਕਰਨਾ ਚਾਹੁੰਦੇ ਲੇਕਿਨ ਪੁਲਿਸ ਨੇ ਧੱਕਾ ਕੀਤਾ ਬਹੁਤ ਧੱਕੇ ਦਾ ਜਵਾਬ ਜਿਹੜਾ ਅਸੀਂ ਜ਼ਰੂਰ ਦਿਆ ਦੀਪ ਸਿੱਧੂ ਦੇ ਕੇਸ ਦੀ ਅੱਜ ਸੁਣਵਾਈ ਹੋ ਰਹੀ ਹੈ ਸੋ ਕਿੰਨੇ ਵਜੇ ਸੁਣਵਾਈ ਹੈ ਕੀ ਲੱਗਦਾ ਕਿ ਕੀ ਫੈਸਲਾ ਆਵੇਗਾ ਸੁਣਵਾਈ ਚ ਆਲਰੇਡੀ ਹੋ ਚੁੱਕੀ ਆ ਜੀ 12 ਤਰੀਕ ਨੂੰ ਸੁਣਵਾਈ ਸੀਗੀ ਸੁਣਵਾਈ ਆਲਰੇਡੀ ਹੋ ਚੁੱਕੀ ਹੈ 11 ਨੂੰ ਸੌਰੀ ਔਰ ਉਹਦੇ ਤੇ ਜੱਜ ਸਾਹਿਬ ਨੇ ਫੈਸਲਾ ਦਰਜ ਕੀਤਾ ਸੀ ਅੱਜ ਉਹਨਾਂ ਨੇ ਉਹ ਫੈਸਲਾ ਸੁਣਾਉਣਾ ਹੈ ਜੀ 15 ਤਰੀਕ ਨੂੰ ਅੱਜ ਉਹਨਾਂ ਨੇ ਜੱਜ ਦੀ ਜੱਜਮੈਂਟ ਜਿਹੜੀ ਆ ਅੱਜ ਉਹ ਫੈਸਲਾ ਦੇਣ ਦਿੱਤੇ ਸੋ ਅੱਜ ਸ਼ਾਮ ਨੂੰ ਮੇਰਾ ਫੈਸਲਾ ਆਏਗਾ ਹੁਣ ਗੁਰੂ ਸਾਹਿਬ ਦੇ ਉੱਤੇ ਆ ਗੁਰੂ ਸਾਹਿਬ ਕਿਰਪਾ ਕਰਨ ਕਿ ਅਸੀਂ ਆਪਣੀ ਜੋੜੀ ਲਾ ਸਕਦੇ ਹਾਂ ਜੀ ਜੀ ਮਨਜਿੰਦਰ ਸਿਰਸਾ ਜੀ ਤੁਹਾਡੇ ਤੋਂ ਇੱਕ ਹੋਰ ਸਵਾਲ ਪੁੱਛਣਾ ਚਾਹਾਂਗੇ ਕਿ ਜਿਹੜਾ ਤੁਸੀਂ ਗੁਰਦੁਆਰਾ ਬਾਲਾ ਸਾਹਿਬ ਵਿਖੇ ਹਸਪਤਾਲ ਬਣਾਇਆ ਹੋਇਆ ਕੀ ਉਹ ਹਸਪਤਾਲ ਬਿਲਕੁਲ ਫ੍ਰੀ ਆਫ ਕਾਸਟ ਮਰੀਜ਼ਾਂ ਦੀ ਸੇਵਾ ਕਰ ਰਿਹਾ ਜੀ ਬਿਲਕੁਲ ਇਹ ਉੱਥੇ ਦੋ ਹਸਪਤਾਲ ਨੇ ਇੱਕ ਹਸਪਤਾਲ ਚਲਾ ਰਹੇ हैं एक नवी बिल्डिंग बनाया गया हॉस्पिटल है ये हॉस्पिटल का नाम है गुरु हरकृष्ण हॉस्पिटल ਇਹਦੇ ਅੰਦਰ ਸੰਤ ਬਾਬਾ ਹਰਬੰਸ ਸਿੰਘ ਜੀ ਖਾਲਸੇ ਵਾਲਾ ਦੇ ਨਾਮ ਦੇ ਉੱਤੇ ਪਹਿਲਾ ਬਲਾਕ ਬਣਾਇਆ ਗਿਆ ਜਿਹਦਾ ਨਾਮ ਉਹਨਾਂ ਦੇ ਨਾਮ ਤੇ ਰੱਖਿਆ ਗਿਆ ਜੀ ਕਿਡਨੀ ਡਾਇਲਿਸਿਸ ਦਾ ਦੇਸ਼ ਦਾ ਸਭ ਤੋਂ ਵੱਡਾ ਹਸਪਤਾਲ ਹੈ ਔਰ ਇਹਦੇ ਅੰਦਰ ਕੋਈ ਵੀ ਬਿਲਿੰਗ ਕਾਊਂਟਰ ਹੀ ਨਹੀਂ ਹੈਗਾ ਜਿਹੜੇ ਵੀ ਇਲਾਜ ਕਰਾਉਂਦੇ ਨੇ ਉਹ ਆਪਣਾ ਮੁਫਤ ਇਲਾਜ ਕਰਾ ਕੇ ਜਾਂਦੇ ਨੇ ਔਰ ਇਹਦੇ ਅੰਦਰ ਕੋਈ ਵੀ ਕਿਸੇ ਵੀ ਤਰੀਕੇ ਦੀ ਪੈਸਾ ਲੈਣਾ ਤੇ ਦੂਰ ਦੀ ਗੱਲ ਆ ਪੈਸੇ ਦਾ ਨਾ ਹੈਗਾ ਤੇ ਨਾ ਹੀ ਕੋਈ ਬਿਲਿੰਗ ਕਾਊਂਟਰ ਹੈ ਨਾ ਹੀ ਕੋਈ ਪੈਸੇ ਦਾ ਵਾਸਤਾ ਹੈ ਜੀ ਜੀ ਇਹ ਚੱਲਦਾ ਕਿਵੇਂ ਆ ਇਹ ਚੱਲਦਾ ਇਹ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਕਿਉਂਕਿ ਅੱਜ ਦੇਸ਼ ਦੇ ਅੰਦਰ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹਦੇ ਤੇ ਲੋਕਾਂ ਦਾ ਬਹੁਤ ਵਿਸ਼ਵਾਸ ਵਧਿਆ ਹੈ ਅੱਜ ਲੋਕ ਉਹਦੇ ਅੰਦਰ ਵੱਧ ਤੋਂ ਵੱਧ ਕੰਟਰੀਬਿਊਟ ਕਰਨਾ ਚਾਹੁੰਦੇ ਨੇ ਔਰ ਹਰ ਕੋਈ ਆਪਣੀ ਪ੍ਰਾਈਡ ਮਹਿਸੂਸ ਕਰਦਾ ਹੈ ਸਿੱਖ ਸੰਸਥਾਵਾਂ ਜੁੜ ਕੇ ਇਹ ਹਸਪੀਟਲ ਅੰਦਰ CSR ਗਵਰਨਮੈਂਟ ਦੀਆਂ ਟੀਮਾਂ ਹੁੰਦੀਆਂ ਨੇ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਉਹਨਾਂ ਨੂੰ ਸੋਸ਼ਲ ਰਿਸਪੌਂਸਿਬਿਲਿਟੀ ਵਾਸਤੇ ਉਹਨਾਂ ਨੂੰ ਕੰਮ ਕਰਨਾ ਪੈਂਦਾ ਸੋ ਕੰਪਨੀ ਸੋਸ਼ਲ ਰਿਸਪੌਂਸਿਬਿਲਿਟੀ ਦੇ ਤਹਿਤ ਲੋਕ ਇਹ 'ਚ ਕੰਟਰੀਬਿਊਟ ਕਰਦੇ ਨੇ ਹੁਣ ਤੱਕ ਤਕਰੀਬਨ $2.25 ਕਰੋੜ ਰੁਪਏ ਲੋਕ ਕੰਟਰੀਬਿਊਟ ਕਰ ਚੁੱਕੇ ਨੇ ਇਹਨੂੰ ਡੇ ਟੂ ਡੇ ਚਲਾਉਣ ਵਾਸਤੇ ਜੀ ਜੀ ਸੋ ਤਕਰੀਬਨ ਇਹ ਮੰਨ ਕੇ ਚੱਲਿਆ ਜਾਵੇ ਕਿ ਇਹ ਹਸਪੀਟਲ ਦਾ ਜਿਹੜਾ ਮੰਥਲੀ ਚਲਾਉਣ ਦਾ ਕੋਈ ਖਰਚਾ ਤਕਰੀਬਨ ਆਏਗਾ ਉਹ 40 ਤੋਂ 50 ਲੱਖ ਇਨੀਸ਼ੀਅਲੀ ਸਾਈਡ ਇਸ ਤੋਂ ਘੱਟ ਹੀ ਆ ਰਿਹਾ ਅਜੇ ਇਹਦਾ ਆਪਸ਼ਨ ਜਿਹੜਾ ਹੈ ਉਹ ਤੋਂ ਖਰਚਾ ਪਰ ਲੋਕ ਇਹਦੇ ਅੰਦਰ ਵੱਧ ਤੋਂ ਵੱਧ ਕੰਟਰੀਬਿਊਟ ਕਰਨਾ ਜਿਹੜੀ ਆਲਰੇਡੀ ਲਾਈਨਸ ਲੱਗੀਆਂ ਹੋਈਆਂ ਨੇ ਕਿ ਅਸੀਂ ਇਹਦੇ ਵਿੱਚ ਕੰਟਰੀਬਿਊਟ ਕਰਨਾ ਚਾਹੁੰਦੇ ਹਾਂ ਜੀ ਸੋ ਇਹ ਪਰਮਾਨੈਂਟਲੀ ਲੋਕਾਂ ਨੇ ਇਹਦੇ ਅੰਦਰ ਆਪਣਾ CSR ਅੰਦਰ ਕੰਟਰੀਬਿਊਸ਼ਨ ਕਰਨਾ ਸ਼ੁਰੂ ਕੀਤਾ ਜੀ ਸਿਰਸਾ ਜੀ ਕਿਸਾਨਾਂ ਦੇ ਸੰਘਰਸ਼ ਦੀ ਗੱਲ ਕਰ ਲਈਏ ਥੋੜੀ ਜਿਹੀ ਕਿਉਂਕਿ ਤੁਸੀਂ ਦਿੱਲੀ ਦੇ ਵਿੱਚੋਂ ਕਿਸਾਨੀ ਸੰਘਰਸ਼ ਵੀ ਦਿੱਲੀ ਦੇ ਵਿੱਚ ਵਿੱਢਿਆ ਹੋਇਆ ਸੋ ਕਿੰਨੇ ਹੀ ਟਾਈਮ ਦੇ ਉੱਤੇ ਕਿਸਾਨ ਜਿਹੜੇ 3 ਕਾਲੇ ਕਾਨੂੰਨ ਨੇ ਉਹਨਾਂ ਨੂੰ ਰੱਦ ਕਰਵਾਉਣ ਲਈ ਲੱਗੇ ਹੋਏ ਨੇ ਸੋ ਕਿਸ ਤਰ੍ਹਾਂ ਦਾ ਹੁਣ ਹੁੰਗਾਰਾ ਮਿਲ ਰਿਹਾ ਕਿਸਾਨੀ ਸੰਘਰਸ਼ ਨੂੰ ਦੇਖੋ ਕਿਸਾਨੀ ਸੰਘਰਸ਼ ਅੰਦਰ ਕੁਝ ਪਿਛਲੇ ਦਿਨਾਂ ਦੇ ਅੰਦਰ ਜਥੇਬੰਦੀਆਂ ਜਿਹੜੀਆਂ ਨੇ ਉਹਨਾਂ ਦੇ ਅਲੱਗ-ਅਲੱਗ ਸੁਰਾਂ ਦਿਖਾਈ ਦੇ ਰਹੀਆਂ ਸੀ ਉਹ ਚੰਗੀ ਗੱਲ ਨਹੀਂ ਹੈਗੀ ਜੀ ਇਹਦੇ ਅੰਦਰ ਰਾਕੇਸ਼ ਟਕੇਤ ਨੇ ਬਹੁਤ ਵੱਡਾ ਇੱਕ ਰੋਲ ਅਦਾ ਕੀਤਾ ਹੈ ਸਾਰੀਆਂ ਸਾਡੀਆਂ ਜਿਹੜੀਆਂ ਪੰਜਾਬ ਦੀਆਂ ਜਥੇਬੰਦੀਆਂ ਨੇ ਉਹਨਾਂ ਨੇ ਪਹਿਲੇ ਦਿਨ ਤੋਂ ਇੰਨਾ ਵਧੀਆ ਇਹਦੇ ਅੰਦਰ ਰੋਲ ਅਦਾ ਕੀਤਾ ਕਿ ਉਸ ਨੂੰ ਦੇਸ਼ ਭਰ ਦੀ ਇੱਕ ਮੁਹਿੰਮ ਬਣਾਇਆ ਜੀ ਔਰ ਮੈਂ ਜ਼ਰੂਰ ਕਹਿਣਾ ਚਾਹੁੰਦਾ ਕਿ ਹੁਣ ਵੀ ਕਿਸੇ ਦੀ ਵਲਕਰੀ ਸੁਰ ਨਹੀਂ ਹੋਣੀ ਚਾਹੀਦੀ ਸਭ ਨੂੰ ਇਕਜੁੱਟ ਰਹਿਣਾ ਚਾਹੀਦਾ ਹੈ ਕਿਸੇ ਦਾ ਕੋਈ
ਦੀ ਕੋਈ ਰਾਏ ਹੁੰਦੀ ਆ, ਲੇਕਿਨ ਬਾਹਰ ਇੱਕੋ ਰਾਏ ਬਾਹਰ ਆਉਣੀ ਚਾਹੀਦੀ ਆ। ਔਰ ਕਿਉਂਕਿ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਇਸ ਦੀ ਜਿੱਤ ਜਿਹੜੀ ਆ ਉਹ ਦੁਨੀਆ ਭਰ ਸਿੱਖਾਂ ਦੀ ਜਿੱਤ ਮੰਨੀ ਜਾਊਗੀ, ਔਰ ਇਸ ਦੀ ਹਾਰ ਵੀ ਸਾਡੀ ਹੀ ਹਾਰ ਮੰਨੀ ਜਾਊਗੀ। ਭਾਵੇਂ ਕਿ ਜਿੱਤ ਕਿਸਾਨੀ ਦੀ ਹੋਣੀ ਆ, ਲੇਕਿਨ ਅੱਜ ਦੀ ਡੇਟ 'ਚ ਸਿਹਰਾ ਜਿਹੜਾ ਉਹ ਸਿੱਖਾਂ ਦੇ ਸਿਰ ਤੇ ਵੱਜਣਾ, ਕਿਉਂਕਿ ਲੜਾਈ ਸਿੱਖਾਂ ਨੇ ਕੀਤੀ ਆ ਔਰ ਸਿੱਖ ਮਰਿਆਦਾ, ਸਿੱਖ ਪਰੰਪਰਾ, ਸਿੱਖ ਸਾਈਕੀ ਦੇ ਮੁਤਾਬਕ ਇਸ ਦੀ ਲੜਾਈ ਲੜੀ ਜਾ ਰਹੀ ਹੈ। ਜੀ, ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਸਿਰ ਤੇ ਨੇ। ਬਿਲਕੁਲ 25 ਅਪ੍ਰੈਲ ਨੂੰ ਚੋਣਾਂ ਹੋ ਰਹੀਆਂ ਨੇ, ਸੋ ਕਿਸ ਤਰ੍ਹਾਂ ਦੀਆਂ ਤਿਆਰੀਆਂ ਹੋ ਰਹੀਆਂ ਨੇ? ਹਾਂ, ਦੇਖੋ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰ ਰਹੇ ਹਾਂ ਸੰਗਤ ਨੂੰ ਸੰਪਰਕ 'ਚ ਲੈਣ ਦਾ, ਕਿਉਂਕਿ ਸਾਡਾ ਤੇ ਸਾਨੂੰ ਜਿੱਥੇ ਕੇਸ ਲੜਨੇ ਪੈ ਰਹੇ ਨੇ ਉੱਥੇ 400 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਦੀ ਸੈਲੀਬ੍ਰੇਸ਼ਨ ਦੇ ਵੀ ਕੰਮ ਕਰ ਰਹੇ ਹਾਂ ਅਸੀਂ। ਵਿਰੋਧੀ ਸਾਡੇ ਜਿਹੜੇ ਵਿਹਲੇ ਨੇ ਲਾਂਛਨ ਲਾਉਣ ਤੇ ਵੀ ਤੇ ਵੋਟਾਂ ਮੰਗਣ ਤੇ ਵੀ, ਲੇਕਿਨ ਸਾਨੂੰ ਕੌਮ ਦੇ ਬਾਕੀ ਕੰਮਾਂ ਕੋਟਾਂ ਕਚਹਿਰੀਆਂ ਦੀ ਸਾਹਿਬ ਨੂੰ ਭੁਗਤਣਾ ਪੈਂਦਾ। ਸੋ ਜਿਹੜਾ ਸਮਾਂ ਬਚਦਾ ਅਸੀਂ ਸੰਗਤ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ। ਸੰਗਤ ਦਾ ਬਹੁਤ ਪਰਮੋਤਸਾਹ ਹੈ। ਅਸੀਂ ਤੁਹਾਡੇ ਸੌਗਾਂ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਕਿ ਜੇਕਰ ਤੁਹਾਨੂੰ ਲੱਗਦਾ ਕਿ ਤੁਸੀਂ 2 ਸਾਲਾਂ ਦੇ ਅੰਦਰ ਦੁਨੀਆ ਭਰ ਸਿੱਖੀ ਗੱਲ ਪਹੁੰਚ 'ਚ ਕਾਮਯਾਬ ਹੋਏ ਆ ਤਾਂ ਸਾਡਾ ਸਾਥ ਦਿਓ। ਜਿਹੜੇ ਤੁਹਾਡੇ ਰਿਸ਼ਤੇਦਾਰ ਨੇ, ਸਕੇ ਸੰਬੰਧੀ ਨੇ, ਉਹਨਾਂ ਨੂੰ ਵੀਡੀਓ ਪਾਓ, ਉਹਨਾਂ ਨੂੰ WhatsApp ਕਰੋ, ਉਹਨਾਂ ਨੂੰ ਮੈਸੇਜ ਕਰੋ, ਉਹਨਾਂ ਨੂੰ ਫੋਨ ਕਰਕੇ ਜ਼ਰੂਰ ਇਹ ਪ੍ਰੇਰਨਾ ਦਿਓ ਕਿ ਸਾਡਾ ਸਾਥ ਦੇਣ। ਜੀ, ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇ ਲਈ ਮਨਜਿੰਦਰ ਸਿਰਸਾ ਜੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਦਰਸ਼ਕਾਂ ਨੂੰ ਦੱਸ ਦਈਏ ਕਿ ਸਨ ਮਨਜਿੰਦਰ ਸਿੰਘ ਸਿਰਸਾ, ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਜੋ ਕਿ ਸਾਨੂੰ ਕਿਸਾਨੀ ਮਸਲੇ ਦੇ ਉੱਤੇ ਤੇ ਦਿੱਲੀ ਦੇ ਵਿੱਚ ਹੋਣ ਵਾਲੀਆਂ ਚੋਣਾਂ ਜੋ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਬਤ ਹੋਣੀਆਂ ਉਸ ਬਾਰੇ ਜਾਣਕਾਰੀ ਦੇ ਰਹੇ ਸਨ। ਵਧਦੇ ਹਾਂ ਅਗਲੀ ਖਬਰ ਵੱਲ। ਕੈਪਟਨ ਅਮਰਿੰਦਰ ਸਿੰਘ ਨੇ ਵਿਜੇ ਪ੍ਰਤਾਪ ਨਾਲ ਮੁਲਾਕਾਤ ਕੀਤੀ ਹੈ ਅਤੇ ਅਸਤੀਫਾ ਵਾਪਸ ਲੈਣ ਲਈ ਜ਼ੋਰ ਪਾਇਆ। ਉਧਰ ਸੋਸ਼ਲ ਮੀਡੀਆ ਤੇ IPS ਅਧਿਕਾਰੀ ਕੁਮਰ ਵਿਜੇ ਪ੍ਰਤਾਪ ਸਿੰਘ ਵੱਲੋਂ ਦਿੱਤੇ ਅਸਤੀਫੇ ਸੰਬੰਧੀ ਪਾਈ ਪੋਸਟ ਦੀ ਚਰਚਾ ਹੋ ਰਹੀ ਹੈ। ਗ੍ਰਹਿ ਵਿਭਾਗ ਅਸਤੀਫੇ ਸੰਬੰਧੀ ਫਾਈਲ ਨੂੰ ਮੁੱਖ ਮੰਤਰੀ ਕੋਲ ਅੱਜ ਭੇਜ ਰਿਹਾ ਹੈ। ਪੰਜਾਬ ਦੇ ਚਰਚਿਤ IPS ਅਧਿਕਾਰੀ ਕੁਮਰ ਵਿਜੇ ਪ੍ਰਤਾਪ ਸਿੰਘ ਵੱਲੋਂ ਦਿੱਤੇ ਅਸਤੀਫੇ ਸੰਬੰਧੀ ਫਾਈਲ ਨੂੰ ਤਕਨੀਕੀ ਤੌਰ ਤੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਭੇਜਿਆ ਜਾਵੇਗਾ। IPS ਅਧਿਕਾਰੀ ਦਾ ਕਾਡਰ ਗ੍ਰਹਿ ਵਿਭਾਗ ਦੇ ਅਧੀਨ ਆਉਂਦਾ ਹੈ, ਇਸ ਲਈ ਅੰਤਿਮ ਫੈਸਲਾ ਮੁੱਖ ਮੰਤਰੀ ਵੱਲੋਂ ਹੀ ਲਿਆ ਜਾਣਾ ਹੈ। ਉੱਚ ਪੱਧਰੀ ਜਾਣਕਾਰਾਂ ਮੁਤਾਬਕ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਕੱਲ ਬਾਅਦ ਦੁਪਹਿਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ। 1 ਘੰਟਾ ਚੱਲੀ ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਇਸ ਪੁਲਿਸ ਅਧਿਕਾਰੀ ਉੱਤੇ ਅਸਤੀਫਾ ਵਾਪਸ ਲੈਣ ਲਈ ਜ਼ੋਰ ਪਾਇਆ। ਦੱਸ ਦੇਈਏ ਕਿ ਪੁਲਿਸ ਅਧਿਕਾਰੀ ਨੇ ਅਸਤੀਫਾ ਦੇਣ ਤੋਂ ਬਾਅਦ ਸੋਸ਼ਲ ਮੀਡੀਆ ਰਾਹੀਂ ਆਪਣੇ ਭਵਿੱਖ ਦੇ ਫੈਸਲਿਆਂ ਸੰਬੰਧੀ ਪ੍ਰਤੀਕਰਮ ਦਿੰਦਿਆਂ ਸਪਸ਼ਟ ਕਿਹਾ ਕਿ ਮੈਂ ਸਮਾਜ ਸੇਵਾ ਤਾਂ ਕਰਦਾ ਰਹਾਂਗਾ, ਪਰ ਇੱਕ IPS ਅਫਸਰ ਵਜੋਂ ਨਹੀਂ। ਸਿਆਸੀ ਆਗੂਆਂ ਵੱਲੋਂ ਇਸ ਪੁਲਿਸ ਅਧਿਕਾਰੀ ਦੇ ਐਲਾਨ ਨੂੰ ਰਾਜਨੀਤੀ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ 10 ਮਹੀਨਿਆਂ ਤੋਂ ਘੱਟ ਸਮਾਂ ਰਹਿ ਗਿਆ ਹੈ। ਕੁਮਰ ਵਿਜੇ ਪ੍ਰਤਾਪ ਸਿੰਘ ਦੇ ਅਸਤੀਫੇ ਤੋਂ ਬਾਅਦ ਪੁਲਿਸ ਅੰਦਰ ਵੀ ਚਰਚਾ ਛਿੜੀ ਹੋਈ ਹੈ ਕਿ ਜੇਕਰ ਇਹ ਪੁਲਿਸ ਅਧਿਕਾਰੀ ਵਿਭਾਗ ਤੋਂ ਲਾਂਭੇ ਹੋ ਜਾਂਦਾ ਹੈ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਕੋਟਕਪੂਰਾ ਬਾਈਬਲ ਕਲਾ ਗੋਲੀकांड ਦੀ ਜਾਂਚ ਭਵਿੱਖ ਵਿੱਚ ਕਿਹੜੇ ਪੁਲਿਸ ਅਧਿਕਾਰੀ ਦੇ ਹੱਥ ਹੋਵੇਗੀ। ਮੁੱਖ ਮੰਤਰੀ ਦਫ਼ਤਰ ਅਤੇ ਗ੍ਰਹਿ ਵਿਭਾਗ ਦੇ ਅਧਿਕਾਰੀਆਂ ਦਾ ਇਹ ਕਹਿਣਾ ਹੈ ਕਿ ਸਰਕਾਰ ਵੱਲੋਂ ਕੁਝ ਦਿਨਾਂ ਤੱਕ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਉਸ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਜਾਣੀ ਹੈ, ਜਿਸ ਫੈਸਲੇ ਰਾਹੀਂ ਕੋਟਕਪੂਰਾ ਪੁਲਿਸ ਗੋਲੀकांड ਦੀ ਜਾਂਚ ਰਿਪੋਰਟ ਰੱਦ ਕਰਦਿਆਂ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਵੀ ਵਿਸ਼ੇਸ਼ ਜਾਂਚ ਟੀਮ ਤੋਂ ਲਾਂਭੇ ਰੱਖਣ ਦਾ ਹੁਕਮ ਦਿੱਤਾ ਗਿਆ ਸੀ। ਸਰਕਾਰ ਦਾ ਤਰਕ ਹੈ ਕਿ ਸੁਪਰੀਮ ਕੋਰਟ ਤੋਂ ਜੇਕਰ ਰਾਹਤ ਮਿਲ ਜਾਂਦੀ ਹੈ ਤਾਂ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਅਸਤੀਫੇ ਦਾ ਮਾਮਲਾ ਵੀ ਹੱਲ ਹੋਣ ਦੇ ਆਸਾਰ ਬਣ ਜਾਣਗੇ। ਕਣਕ ਖਰੀਦ ਲਈ ਸ਼ੁਰੂ ਕੀਤੇ ਆਨਲਾਈਨ ਪੋਰਟਲ ਵਿੱਚ ਕਣਕ ਫਸਣ ਕਾਰਨ ਕਿਸਾਨ ਮੰਡੀਆਂ ਵਿੱਚ ਰੁਲ ਰਹੇ ਨੇ। ਜਿੰਨਾ ਚਿਰ ਕਿਸਾਨਾਂ ਦੀ ਸਾਰੀ ਜਾਣਕਾਰੀ ਪੋਰਟਲ ਤੇ ਅਪਲੋਡ ਨਹੀਂ ਹੁੰਦੀ, ਉਦੋਂ ਤੱਕ ਉਹਨਾਂ ਦੀ ਫਸਲ ਦੀ ਬੋਲੀ ਨਹੀਂ ਹੋ ਸਕਦੀ। ਇਸੇ ਕਾਰਨ ਸੂਬੇ ਦੀਆਂ ਮੰਡੀਆਂ ਵਿੱਚ ਕਣਕ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਨੇ। ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿੱਚ ਕਣਕ ਲਿਆਉਣ ਸਮੇਂ ਕਿਸਾਨਾਂ ਲਈ ਪਾਸ ਲਾਜ਼ਮੀ ਕੀਤੇ ਗਏ ਸਨ। ਅਨਾਜ ਖਰੀਦ ਪੋਰਟਲ ਤੇ ਵੀ ਅਜਿਹੇ ਪਾਸਾਂ ਦੀ ਐਂਟਰੀ ਐਤਕੀ ਲਾਜ਼ਮੀ ਕੀਤੀ ਗਈ ਸੀ, ਪਰ ਇਹ ਪ੍ਰਕਿਰਿਆ ਸਫਲ ਨਹੀਂ ਹੋ ਸਕੀ। ਇਸੇ ਕਰਕੇ ਪੰਜਾਬ ਸਰਕਾਰ ਨੇ ਇਸ ਪੋਰਟਲ ਵਿੱਚ ਪਾਸ ਦਾ ਨੰਬਰ ਭਰਨ ਵਾਲਾ ਕਾਲਮ ਹੀ ਹਟਾ ਦਿੱਤਾ। ਇਸ ਸੰਬੰਧੀ ਖੁਰਾਕ ਦੇ ਸਿਵਲ ਸਪਲਾਈ ਵਿਭਾਗ ਵੱਲੋਂ ਪੰਜਾਬ ਭਰ ਦੇ ਸਮੂਹ ਸੰਬੰਧਿਤ ਅਧਿਕਾਰੀਆਂ ਨੂੰ ਪੱਤਰ ਜਾਰੀ ਕਰ ਦਿੱਤੇ ਗਏ ਨੇ। ਉਂਝ ਮੰਡੀ ਵਿੱਚ ਕਣਕ ਦੀ ਆਮਦ ਪਾਸਿਸ ਰਾਹੀਂ ਹੀ ਹੋਵੇਗੀ। ਉਂਝ ਸਰਕਾਰ ਦੇ ਨਿਯਮਾਂ ਨੂੰ ਮੁੱਖ ਰੱਖਦਿਆਂ ਪਾਸ ਵੀ ਵੱਡੀ ਗਿਣਤੀ 'ਚ ਜਾਰੀ ਨਹੀਂ ਕੀਤੇ ਜਾ ਰਹੇ, ਜਿਸ ਕਰਕੇ ਕਿਸਾਨਾਂ ਦਾ ਮੰਡੀਆਂ ਦੇ ਬਾਹਰ ਬੈਠੇ ਮਾਰਕੀਟ ਕਮੇਟੀਆਂ ਦੇ ਮੁਲਾਜ਼ਮਾਂ ਅਤੇ ਪੁਲਿਸ ਨਾਲ ਤਕਰਾਰ ਹੋ ਰਹੀ ਹੈ। ਪੰਜਾਬ ਦੇ ਸਰਹੰਦ ਰੋਡ ਸਥਿਤ ਨਵੀਂ ਅਨਾਜ ਮੰਡੀ ਸਮੇਤ ਕੁਝ ਹੋਰ ਮੰਡੀਆਂ ਵਿੱਚ ਪਾਸਾਂ ਅਤੇ ਬਾਰਦਾਨੇ ਦੀ ਵੱਡੀ ਘਾਟ ਹੈ। ਮਾਰਕਫੈਡ ਅਤੇ ਵੇਅਰ ਹਾਊਸ ਖਰੀਦ ਏਜੰਸੀਆਂ ਕੋਲ ਪਾਸ ਹੀ ਨਹੀਂ ਹਨ। ਇਸ ਕਾਰਨ ਖਫਾ ਕਿਸਾਨਾਂ ਅਤੇ ਆੜ੍ਹਤੀਆਂ ਨੇ ਸਰਹੰਦ ਰੋਡ ਤੇ ਆਵਾਜਾਈ ਠੱਪ ਕਰ ਦਿੱਤੀ। ਮੌਕੇ ਤੇ ਪੁੱਜੇ DFSC ਹਰਸ਼ਰਨਜੀਤ ਬਰਾੜ ਨੇ ਪਨਗ੍ਰੇਨ ਏਜੰਸੀ
ਤੋਂ 25,000 ਬੋਰੀਆਂ ਲੈ ਕੇ ਮਾਰਕਫੈਡ ਅਤੇ ਵੇਅਰ ਹਾਊਸ ਨੂੰ ਦਿੱਤੀਆਂ, ਜਿਸ ਤੋਂ ਬਾਅਦ ਧਰਨਾ ਸਮਾਪਤ ਹੋਇਆ ਅਤੇ ਏਜੰਸੀਆਂ ਨੇ ਖਰੀਦ ਸ਼ੁਰੂ ਕੀਤੀ। ਜੇਕਰ ਜ਼ਿਲ੍ਹਾ ਲੁਧਿਆਣਾ ਦੀਆਂ ਮੰਡੀਆਂ ਦੀ ਗੱਲ ਕਰੀਏ ਤਾਂ ਇੱਥੇ 30,000 ਵਿੱਚ ਮਹਿਜ 5,000 ਮੀਟ੍ਰਿਕ ਟਨ ਕਣਕ ਦੀ ਹੀ ਖਰੀਦ ਹੋ ਸਕੀ ਹੈ। ਲੁਧਿਆਣਾ ਦੇ ਕਿਸਾਨ ਆਨਲਾਈਨ ਪੋਰਟਲ ਦੇ ਚੱਕਰ ਵਿੱਚ ਪੈਸਿਆਂ ਤੋਂ ਵਾਂਝੇ ਵੀ ਨੇ। ਮਾਲਵੇ ਤੇ ਦੁਆਬੇ ਦੀਆਂ ਜ਼ਿਆਦਾਤਰ ਮੰਡੀਆਂ ਵਿੱਚ ਕਣਕ ਦੇ ਢੇਰ ਲੱਗੇ ਹੋਏ ਨੇ, ਜੋ ਆਨਲਾਈਨ ਪੋਰਟਲ ਕਰਕੇ ਬੋਲੀ ਹੋਣ ਤੋਂ ਵਾਂਝੇ ਨੇ। ਕਿਸਾਨਾਂ ਨੂੰ ਫਸਲ ਵੇਚਣ ਤੋਂ ਪਹਿਲਾਂ ਆਨਲਾਈਨ ਪੋਰਟਲ ਤੇ ਆਪਣਾ ਆਧਾਰ ਕਾਰਡ, ਬੈਂਕ ਖਾਤਾ, ਮੋਬਾਈਲ ਨੰਬਰ ਤੇ ਹੋਰ ਜਾਣਕਾਰੀ ਅਪਲੋਡ ਕਰਨੀ ਜ਼ਰੂਰੀ ਹੈ। ਉਪਰੰਤ ਕਿਸਾਨਾਂ ਦੀ ਫਸਲ ਦੀ ਬੋਲੀ ਹੁੰਦੀ ਹੈ ਤੇ ਫਿਰ ਉਸ ਨੂੰ ਪੇਮੈਂਟ ਹੋਵੇਗੀ। ਪਰ ਜ਼ਮੀਨੀ ਹਕੀਕਤ ਵਿੱਚ ਆਨਲਾਈਨ ਪੋਰਟਲ ਨੇ ਸਭ ਨੂੰ ਉਲਝਾਇਆ ਹੋਇਆ ਹੈ। ਆੜਤੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਰਵਿੰਦਰ ਚੀਮਾ ਨੇ ਦੱਸਿਆ ਕਿ ਇਸ ਸਮੇਂ ਖਰੀਦ ਦਾ ਬੁਰਾ ਹਾਲ ਹੈ, ਜਿਸ ਦਾ ਵੱਡਾ ਕਾਰਨ ਆਨਲਾਈਨ ਪੋਰਟਲ ਹੈ। ਇਸ ਦੀ ਸਹੀ ਜਾਣਕਾਰੀ ਨਾ ਅਫਸਰਾਂ ਨੂੰ ਹੈ, ਨਾ ਹੀ ਆੜਤੀਆਂ ਤੇ ਕਿਸਾਨਾਂ ਨੂੰ। ਇਸੇ ਕਰਕੇ ਫਸਲ ਦੀ ਖਰੀਦ ਨਹੀਂ ਹੋਈ। ਉਹਨਾਂ ਕਿਹਾ ਕਿ ਸਾਰੀਆਂ ਮੰਡੀਆਂ 'ਚ ਬਾਰਦਾਨੇ ਦੀ ਘਾਟ ਹੈ। ਪਾਕਿਸਤਾਨ ਦੇ ਸੂਬੇ ਪੰਜਾਬ ਵਿੱਚ ਇਸਲਾਮਿਕ ਕੱਟੜਵਾਦੀਆਂ ਵੱਲੋਂ ਕੀਤੇ ਜਾ ਰਹੇ ਹਿੰਸਕ ਰੋਸ ਮੁਜ਼ਾਹਰਿਆਂ ਨੂੰ ਰੋਕਣ ਲਈ ਹੁਣ ਨੀਮ ਫੌਜੀ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਰੋਸ ਮੁਜ਼ਾਹਰਿਆਂ ਦਾ ਸੱਦਾ ਤਹਿਰੀਕ-ਏ-ਲਿਬਾਇਕ ਪਾਕਿਸਤਾਨ ਨੇ ਦਿੱਤਾ ਹੈ। ਇਸ ਇਸਲਾਮਿਕ ਸੰਗਠਨ ਦੇ ਆਗੂ ਸਾਦ ਰਿਜ਼ਵੀ ਨੂੰ ਸੋਮਵਾਰ ਲਾਹੌਰ 'ਚ ਗ੍ਰਿਫਤਾਰ ਕਰ ਲਿਆ ਗਿਆ ਸੀ। ਪਿਛਲੇ 3 ਦਿਨਾਂ ਤੋਂ ਪਾਕਿਸਤਾਨ ਦੀਆਂ ਸੜਕਾਂ ਤੇ ਇੱਕ ਇਸਲਾਮਿਕ ਕੱਟੜਪੰਥੀ ਪਾਰਟੀ ਦੇ ਸਮਰਥਕ ਕਹਿਰ ਮਚਾ ਰਹੇ ਨੇ। ਸੜਕਾਂ ਜਿਵੇਂ ਜੰਗ ਦਾ ਮੈਦਾਨ ਬਣ ਗਈਆਂ ਹੋਣ। ਸਭ ਤੋਂ ਬੁਰਾ ਹਾਲ ਲਾਹੌਰ ਦਾ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਵਿਖਾਵਾਕਾਰੀ ਸੜਕਾਂ ਤੇ ਡਟੇ ਹੋਏ ਨੇ। ਪੁਲਿਸ ਅਤੇ ਸੁਰੱਖਿਆ ਫੋਰਸਾਂ ਦੀ ਇਸਲਾਮਿਕ ਕੱਟੜਪੰਥੀਆਂ ਦਰਮਿਆਨ ਹੋਈਆਂ ਝੜਪਾਂ ਵਿੱਚ 7 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਅੰਕੜਾ ਬਹੁਤ ਜ਼ਿਆਦਾ ਵੀ ਹੋ ਸਕਦਾ ਹੈ, ਕਿਉਂਕਿ ਸੋਸ਼ਲ ਮੀਡੀਆ ਤੇ ਕੋਈ ਬਿਨਾਂ ਪੁਸ਼ਟੀ ਵਾਲੀਆਂ ਵੀਡੀਓ ਵੀ ਸਾਹਮਣੇ ਆ ਰਹੀਆਂ ਨੇ। ਇਹਨਾਂ ਵਿੱਚ ਪਾਕਿਸਤਾਨੀ ਫੌਜ ਵਿਖਾਵਾਕਾਰੀਆਂ ਉੱਪਰ ਫੌਜੀ ਵਾਹਨ ਚੜਾਉਂਦੀ ਨਜ਼ਰ ਆ ਰਹੀ ਹੈ। ਟਵਿੱਟਰ ਤੇ ਸਿਵਲ ਵਾਰ ਇਨ ਪਾਕਿਸਤਾਨ ਟ੍ਰੈਂਡ ਕਰ ਰਿਹਾ ਹੈ। 2 ਪੁਲਿਸ ਮੁਲਾਜ਼ਮ ਵੀ ਮਾਰੇ ਗਏ ਨੇ ਅਤੇ 300 ਤੋਂ ਵੱਧ ਜ਼ਖਮੀ ਹੋਏ ਨੇ। ਮਜ਼ਹਬੀ ਕੱਟੜਤਾ ਅਤੇ ਅੱਤਵਾਦ ਜਿਸ ਰਾਖਸ਼ ਨੂੰ ਪਾਕਿਸਤਾਨ ਵਿੱਚ ਮੌਜੂਦਾ ਗਦਰ ਦੇ ਕੇਂਦਰ ਵਿੱਚ ਫਰਾਂਸ ਦੀ ਮੈਗਜ਼ੀਨ ਵਿੱਚ ਪਿਛਲੇ ਸਾਲ ਪੈਗੰਬਰ ਮੁਹੰਮਦ ਦੇ ਛਪੇ ਵਿਵਾਦਤ ਕਾਰਟੂਨ ਨੇ। ਕੱਟੜਪੰਥੀ ਇਸਲਾਮਿਕ ਪਾਰਟੀ ਤਹਿਰੀਕ-ਏ-ਲਿਬਾਇਕ ਪਾਕਿਸਤਾਨ ਨੇ ਇਮਰਾਨ ਸਰਕਾਰ ਨੂੰ ਫਰਾਂਸ ਦੇ ਰਾਜਦੂਤ ਨੂੰ ਤਤਕਾਲ ਵਾਪਸ ਭੇਜਣ ਲਈ 20 ਅਪ੍ਰੈਲ ਦੀ ਡੈਡਲਾਈਨ ਦਿੱਤੀ ਸੀ। ਅਜਿਹਾ ਨਾ ਹੋਣ ਤੇ 20 ਅਪ੍ਰੈਲ ਤੋਂ ਮੁਲਕ ਭਰ ਵਿੱਚ ਪ੍ਰਦਰਸ਼ਨਾਂ ਦੀ ਚੇਤਾਵਨੀ ਦਿੱਤੀ ਗਈ ਸੀ, ਪਰ ਉਸ ਤੋਂ ਪਹਿਲਾਂ ਹੀ ਸੋਮਵਾਰ TLP ਦੇ ਮੁਖੀ ਮੌਲਾਨਾ ਸਾਦ ਹੁਸੈਨ ਰਿਜ਼ਵੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਦੀ ਗ੍ਰਿਫਤਾਰੀ ਨਾਲ ਉਸ ਦੇ ਸਮਰਥਕ ਭੜਕ ਗਏ ਅਤੇ ਸੜਕਾਂ ਤੇ ਉਤਰ ਆਏ। ਥਾਂ-ਥਾਂ ਪਥਰਾਅ, ਭੰਨ-ਤੋੜ ਅਤੇ ਅੱਗ ਲਾਉਣ ਦੀਆਂ ਘਟਨਾਵਾਂ, ਫੌਜ, ਪੁਲਿਸ ਅਤੇ ਸੁਰੱਖਿਆ ਫੋਰਸਾਂ ਨਾਲ ਵਿਖਾਵਾਕਾਰੀਆਂ ਦੀਆਂ ਹਿੰਸਕ ਝੜਪਾਂ ਹੋਣ ਲੱਗੀਆਂ। ਇਸ ਵਿਚਾਲੇ ਬੁੱਧਵਾਰ ਪਾਕਿਸਤਾਨ ਸਰਕਾਰ ਨੇ ਤਹਿਰੀਕ-ਏ-ਬਲੈਕ ਨੂੰ ਅੱਤਵਾਦ ਰੋਕੂ ਕਾਨੂੰਨ ਅਧੀਨ ਪਾਬੰਦੀਸ਼ੁਦਾ ਕਰਨ ਦਾ ਐਲਾਨ ਕਰ ਦਿੱਤਾ। ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤਹਿਰੀਕ-ਏ-ਲਿਬਾਇਕ ਪਾਕਿਸਤਾਨ ਨੂੰ 1997 ਦੇ ਅੱਤਵਾਦ ਰੋਕੂ ਐਕਟ ਦੇ ਨਿਯਮ 11B ਅਧੀਨ ਪਾਬੰਦੀਸ਼ੁਦਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮੈਂ TLP ਦੇ ਪਾਬੰਦੀਆਂ ਲਾਉਣ ਲਈ ਪੰਜਾਬ ਸਰਕਾਰ ਵੱਲੋਂ ਭੇਜੇ ਗਏ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਐਲਾਨ ਤੋਂ ਬਾਅਦ ਕੱਟੜਪੰਥੀ ਸੰਗਠਨ ਦੇ ਵਰਕਰ ਹੋਰ ਭੜਕ ਗਏ ਨੇ। ਦੂਜੇ ਪਾਸੇ ਫੌਜ ਅਤੇ ਪੁਲਿਸ ਵੀ ਉਹਨਾਂ ਨੂੰ ਭਜਾਉਣ ਵਿੱਚ ਲੱਗੀ ਹੋਈ ਹੈ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ ਕੋਵਿਡ-19 ਦੇ ਰਿਕਾਰਡ 1,84,372 ਨਵੇਂ ਕੇਸ ਸਾਹਮਣੇ ਆਉਣ ਨਾਲ ਕੋਰੋਨਾ ਵਾਇਰਸ ਦੀ ਲਾਗ ਤੋਂ ਪੀੜਤ ਕੁੱਲ ਕੇਸਾਂ ਦੀ ਗਿਣਤੀ 1,38,73,825 ਤੱਕ ਪੁੱਜ ਗਈ ਹੈ। ਇਸੇ ਅਰਸੇ ਦੌਰਾਨ ਦੇਸ਼ ਭਰ ਵਿੱਚ 1,027 ਹੋਰ ਮੌਤਾਂ ਨਾਲ ਕੋਰੋਨਾ ਕਰਕੇ ਮੌਤ ਦੇ ਮੂੰਹ ਪੈਣ ਵਾਲਿਆਂ ਦੀ ਗਿਣਤੀ ਵੱਧ ਕੇ 1,72,085 ਤੇ ਪਹੁੰਚ ਗਈ ਹੈ। ਕੇਂਦਰ ਸਿਹਤ ਮੰਤਰਾਲੇ ਵੱਲੋਂ ਅੱਜ ਜਾਰੀ ਅੰਕੜਿਆਂ ਮੁਤਾਬਕ ਦੇਸ਼ ਵਿੱਚ ਕੋਵਿਡ-19 ਦੇ ਸਰਗਰਮ ਕੇਸਾਂ ਦੀ ਗਿਣਤੀ 13 ਲੱਖ ਦੇ ਅੰਕੜੇ ਨੂੰ ਟੱਪ ਗਈ ਹੈ। ਪਿਛਲੇ 35 ਦਿਨਾਂ ਤੋਂ ਇਸ ਅੰਕੜੇ 'ਚੋਂ ਬੇਰੋਕ ਵਾਧਾ ਜਾਰੀ ਹੈ। ਕੁੱਲ ਸਰਗਰਮ ਕੇਸਾਂ ਦਾ ਅੰਕੜਾ 13,65,704 ਹੈ, ਜੋ ਕਿ ਕੁੱਲ ਕੇਸਾਂ ਦਾ 9.84% ਬਣਦਾ ਹੈ। ਇਸ ਤੋਂ ਪਹਿਲਾਂ ਲੰਘੀ 12 ਫਰਵਰੀ ਨੂੰ ਦੇਸ਼ ਵਿੱਚ ਸਰਗਰਮ ਕੇਸ 1,35,926 ਦੇ ਅੰਕੜੇ ਨਾਲ ਸਭ ਤੋਂ ਹੇਠਲੇ ਪੱਧਰ ਤੇ ਸੀ, ਜਦੋਂ ਕਿ 10,17,754 ਦੇ ਅੰਕੜੇ ਨਾਲ ਸਿਖਰ ਪਿਛਲੇ ਸਾਲ 18 ਸਤੰਬਰ ਨੂੰ ਸੀ। ਹੁਣ ਤੱਕ 1,23,36,036 ਵਿਅਕਤੀ ਕੋਰੋਨਾ ਦੀ ਲਾਗ ਨੂੰ ਮਾਤ ਦਿੰਦਿਆਂ ਸਿਹਤਯਾਬ ਹੋ ਚੁੱਕੇ ਨੇ। ਪਿਛਲੇ 24 ਘੰਟਿਆਂ ਦੌਰਾਨ ਹੋਈਆਂ 1,027 ਮੌਤਾਂ 'ਚੋਂ ਕਰਨਾਟਕ ਵਿੱਚ 281, ਛੱਤੀਸਗੜ੍ਹ ਵਿੱਚ 156, ਯੂਪੀ 'ਚ 85, ਦਿੱਲੀ 'ਚ 81, ਗੁਜਰਾਤ ਤੇ ਕਰਨਾਟਕ 'ਚ 67, 67, ਪੰਜਾਬ ਵਿੱਚ 50, ਮੱਧ ਪ੍ਰਦੇਸ਼ 'ਚ 40, ਝਾਰਖੰਡ ਵਿੱਚ 29, ਰਾਜਸਥਾਨ 28, ਕੇਰਲਾ ਤੇ ਪੱਛਮੀ ਬੰਗਾਲ 'ਚ 20, ਤਾਮਿਲਨਾਡੂ 18, ਹਰਿਆਣਾ 16, ਬਿਹਾਰ 14, ਉੱਤਰਾਖੰਡ 13, ਹਿਮਾਚਲ ਪ੍ਰਦੇਸ਼ 11 ਅਤੇ ਆਂਧਰਾ ਪ੍ਰਦੇਸ਼ 'ਚ 10 ਵਿਅਕਤੀ ਕੋਰੋਨਾ ਕਰਕੇ ਦਮ ਤੋੜ ਗਏ ਨੇ। ਕੋਵਿਡ-19 ਦੇ ਕੇਸਾਂ ਦੇ ਤੇਜ਼ੀ ਨਾਲ ਵੱਧਦੀ ਗਿਣਤੀ ਦੇ ਮੱਦੇਨਜ਼ਰ ਸੈਕੰਡਰੀ ਸਿੱਖਿਆ ਬਾਰੇ ਕੇਂਦਰੀ ਬੋਰਡ ਨੇ 10ਵੀਂ ਜਮਾਤ ਦੀਆਂ
ਬੋਰਡ ਪ੍ਰੀਖਿਆਵਾਂ ਨੂੰ ਮੁਲਤਵੀ ਕਰ ਦਿੱਤਾ ਹੈ। ਬੋਰਡ ਪ੍ਰੀਖਿਆਵਾਂ ਬਾਰੇ ਇਹ ਅਹਿਮ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਉੱਚ ਪੱਧਰੀ ਕਮੇਟੀ ਵਿੱਚ ਲਿਆ ਗਿਆ ਹੈ। ਕੋਵਿਡ-19 ਕੇਸਾਂ ਦੀ ਤੇਜ਼ੀ ਨਾਲ ਵੱਧਦੀ ਗਿਣਤੀ ਦੇ ਮੱਦੇਨਜ਼ਰ ਸੈਕੰਡਰੀ ਸਿੱਖਿਆ ਬਾਰੇ ਕੇਂਦਰੀ ਬੋਰਡ ਨੇ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਰੱਦ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਨੂੰ ਮੁਲਤਵੀ ਕਰ ਦਿੱਤਾ ਹੈ। ਬੋਰਡ ਪ੍ਰੀਖਿਆਵਾਂ ਬਾਰੇ ਇਹ ਅਹਿਮ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਉੱਚ ਪੱਧਰੀ ਕਮੇਟੀ 'ਚ ਲਿਆ ਗਿਆ ਹੈ। CBSE ਦੇ ਇਸ ਫੈਸਲੇ ਨਾਲ ਦੇਸ਼ ਭਰ 'ਚ 21 ਲੱਖ ਤੋਂ ਵੱਧ ਵਿਦਿਆਰਥੀ ਅਸਰ-ਅੰਦਾਜ਼ ਹੋਣਗੇ। ਉਂਝ ਇਹ ਪਹਿਲੀ ਵਾਰ ਹੈ ਜਦੋਂ CBSE ਨੇ ਆਪਣੇ ਵੱਲੋਂ ਲਿਆ ਜਾਣ ਵਾਲੀਆਂ ਬੋਰਡ ਪ੍ਰੀਖਿਆਵਾਂ ਨੂੰ ਮੁਕੰਮਲ ਤੌਰ ਤੇ ਰੱਦ ਕਰ ਦਿੱਤਾ ਹੈ। ਪਿਛਲੇ ਸਾਲ ਉੱਤਰ ਪੂਰਬੀ ਦਿੱਲੀ ਵਿੱਚ ਭੜਕੇ ਦੰਗਿਆਂ ਤੇ ਕੋਵਿਡ-19 ਕੇਸਾਂ ਕਰਕੇ ਬੋਰਡ ਪ੍ਰੀਖਿਆਵਾਂ ਨੂੰ ਅੰਸ਼ਕ ਤੌਰ ਤੇ ਰੱਦ ਕੀਤਾ ਗਿਆ ਸੀ। CBSE ਦੀਆਂ 10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਬੈਠਣ ਲਈ ਕੁੱਲ 21.5 ਲੱਖ ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ। ਉਧਰ ਸਕੂਲ ਪ੍ਰੀਖਿਆਵਾਂ ਲਈ ਇੱਕ ਹੋਰ ਉੱਘੇ ਕੌਮੀ ਬੋਰਡ CICISE ਨੇ ਕਿਹਾ ਹੈ ਕਿ ਉਸ ਵੱਲੋਂ ਹਾਲਾਤ ਤੇ ਨਜ਼ਰਸਾਨੀ ਜਾਰੀ ਹੈ ਤੇ ਜਲਦੀ ਹੀ ਕੋਈ ਫੈਸਲਾ ਲਿਆ ਜਾਵੇਗਾ। ਸਿੱਖਿਆ ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ 12ਵੀਂ ਜਮਾਤ ਲਈ 4 ਮਈ ਤੋਂ 14 ਜੂਨ ਤੱਕ ਹੋਣ ਵਾਲੀਆਂ ਬੋਰਡ ਪ੍ਰੀਖਿਆਵਾਂ ਨੂੰ ਮੁਲਤਵੀ ਕਰ ਦਿੱਤਾ ਜਾਂਦਾ ਹੈ। ਇਹ ਪ੍ਰੀਖਿਆਵਾਂ ਹੁਣ ਬਾਅਦ ਵਿੱਚ ਹੋਣਗੀਆਂ। ਬੋਰਡ ਵੱਲੋਂ 1 ਜੂਨ ਨੂੰ ਹਾਲਾਤ ਤੇ ਨਜ਼ਰਸਾਨੀ ਮਗਰੋਂ ਜੋ ਵੀ ਫੈਸਲਾ ਲਿਆ ਜਾਵੇਗਾ ਉਸ ਦੀ ਤਫਸੀਲ ਸਾਰਿਆਂ ਨਾਲ ਸਾਂਝੀ ਕੀਤੀ ਜਾਵੇਗੀ। ਪ੍ਰੀਖਿਆਵਾਂ ਦੀ ਸ਼ੁਰੂਆਤ ਪਹਿਲਾਂ ਵਿਦਿਆਰਥੀਆਂ ਨੂੰ ਘੱਟੋ-ਘੱਟ 15 ਦਿਨ ਪਹਿਲਾਂ ਇਸ ਬਾਰੇ ਸੂਚਿਤ ਕੀਤਾ ਜਾਵੇਗਾ। ਅਧਿਕਾਰੀਆਂ ਨੇ ਕਿਹਾ ਕਿ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਨੂੰ ਰੱਦ ਕੀਤਾ ਜਾਂਦਾ ਹੈ। 10ਵੀਂ ਦਾ ਨਤੀਜਾ ਬੋਰਡ ਵੱਲੋਂ ਤਿਆਰ ਮਾਪਦੰਡਾਂ ਦੇ ਆਧਾਰ ਤੇ ਤਿਆਰ ਕੀਤਾ ਜਾਵੇਗਾ। ਜੇਕਰ ਕੋਈ ਵਿਦਿਆਰਥੀ ਉਸ ਨੂੰ ਦਿੱਤੇ ਅੰਕਾਂ ਤੋਂ ਸੰਤੁਸ਼ਟ ਨਹੀਂ ਤਾਂ ਉਸ ਨੂੰ ਪ੍ਰੀਖਿਆਵਾਂ ਵਿੱਚ ਬੈਠਣ ਦਾ ਮੌਕਾ ਦਿੱਤਾ ਜਾਵੇਗਾ, ਪਰ ਇਹ ਉਦੋਂ ਹੀ ਸੰਭਵ ਹੋਵੇਗਾ ਜਦੋਂ ਹਾਲਾਤ ਪ੍ਰੀਖਿਆ ਲੈਣ ਲਈ ਸਾਜ਼ਗਾਰ ਹੋਣਗੇ। ਪ੍ਰਧਾਨ ਮੰਤਰੀ ਦੀ ਅਗਵਾਈ 'ਚ ਹੋਈ ਇਸ ਮੀਟਿੰਗ ਵਿੱਚ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ, ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ, ਕੈਬਨਿਟ ਸਕੱਤਰ, ਸਕੂਲ ਤੇ ਉੱਚ ਸਿੱਖਿਆ ਸਕੱਤਰਾਂ ਤੋਂ ਇਲਾਵਾ ਹੋਰ ਸਿਖਰਲੇ ਅਧਿਕਾਰੀ ਮੌਜੂਦ ਸਨ। ਨਵੀਆਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡੋਸ ਟੀਵੀ ਆਸਟ੍ਰੇਲੀਆ। ਇਜਾਜ਼ਤ ਦਿਓ। ਧੰਨਵਾਦ।